अच्छा दोस्तों, गौर ना वीडियो देखियो क्योंकि ਇਹ ਬਜ਼ੁਰਗਾਂ ਨਾਲ ਤੁਹਾਨੂੰ ਮਿਲਾਨ ਲੱਗੇ ਜਿਹੜੇ 1947 ਦੀ ਵੰਡ ਤੋਂ ਪਹਿਲੇ ਵੀ ਆਪਣੇ ਵਾਲਦ ਸਾਹਿਬ ਦੇ ਨਾਲ ਮਿਲ ਕੇ ਤੇ ਉਸ ਦੌਰ ਦੇ ਵਿੱਚ ਹੱਲਾਂ ਤਿਆਰ ਕਰਦੇ ਸਨ, ਖੱਤਰੀਆਂ ਦੀਆਂ ਦੁਕਾਨਾਂ ਤੇ ਦਰਵਾਜ਼ੇ ਬਣਾਉਂਦੇ ਹੁੰਦੇ ਸਨ, ਸਿੱਖਾਂ ਵਾਸਤੇ ਸੁਹਾਗੇ ਔਰ ਖੂਹਾਂ ਦੇ ਜਿਹੜਾ ਸਮਾਨ ਇਸਤੇਮਾਲ ਕਰਦੇ ਸਨ। ਇਹਦੇ ਨਾਲ ਉਹਨਾਂ ਦੇ ਘਰਾਂ ਦੇ ਦਰਵਾਜ਼ੇ, ਛੱਤਾਂ ਇਹ ਜਨਾਬ ਅੱਜ ਵੀ ਆਪਣੇ ਹੱਥਾਂ ਨਾਲ ਕੰਮ ਕਰ ਰਹੇ ਨੇ। ਕਾफ़ी ਉਮਰ ਸਿੱਧਾ ਇਹ ਬਜ਼ੁਰਗ ਨੇ ਔਰ ਮਾਸ਼ਾਅੱਲਾ ਇਹਨਾਂ ਦੀ ਸਿਹਤ ਬਹੁਤ ਅੱਛੀ ਹੈ। ਇਹਨਾਂ ਨਾਲ ਗੱਲਾਂ ਕਰਨੇ ਆ ਔਰ ਪੁਰਾਣਾ ਸਮਾਨ ਵੇਖਨੇ ਜਿਹੜਾ ਇਹਨਾਂ ਤੋੜੇ 'ਚ ਸੰਭਾਲ ਕੇ ਰੱਖਿਆ ਉਸ ਦੌਰ ਦਾ, ਔਰ ਪੁੱਛਨੇ ਆ ਕਿ ਇਹਨਾਂ ਦਾ ਤਲਕ ਕਿਹੜੇ ਪਿੰਡ ਨਾਲ ਸੀ, ਉੱਥੇ ਕਿਹੜੇ ਕਿਹੜੇ ਸਿੱਖ ਸਨ, ਕਿਹੜੇ ਕਿਹੜੇ ਹਿੰਦੂ ਔਰ ਬ੍ਰਾਹਮਣ ਰਹਿੰਦੇ ਸਨ, ਕਿਹੜੇ ਕਿਹੜੇ ਮੁਸਲਮਾਨ ਸਨ, ਔਰ ਉਹ ਭਾਈਚਾਰਾ ਕੈਸਾ ਸੀ। ਔਰ ਜਦੋਂ ਤੁਸੀਂ ਉਹਨਾਂ ਦੇ ਦਰਵਾਜ਼ੇ ਜਾਂ ਹਿੰਦੂਆਂ ਸਿੱਖਾਂ ਦੇ ਨਾਲ ਕੰਮ ਕਰਦੇ ਸੋ ਤੇ ਉਹ ਕੈਸਾ ਮਾਹੌਲ ਸੀ। ਤੇ ਚਲੋ ਗੱਲਬਾਤ ਦਾ ਕਰਨੇ ਆਗਾਜ਼। आ रही जी, वाह जी वाह, क्या बात है। तेसा और मारियो तेसा, वाह जी वाह। आहो ठीक है, दादा कर दी सुकड़ी च। क्या बात, देखो जी ये तुहां दे दे चाचे नूं वापस कर दे। ਆਹ ਸਮਾਨ ਪਿਆ ਵਿੱਚ ਬਾਈ। ਤੇਸਾ ਹੈਗਾ ਵੱਡਾ, ਇਹ ਹੈ ਤੇਸਾ ਹੈਗਾ। ਤੇ ਇਹਨਾਂ ਨੂੰ ਕੀ ਆਖੀਦਾ ਚਾਚਾ ਜੀ? ਸਤਰਾ। ਤੇ ਇਹ ਖਰਖਸੀ ਲੀਗ ਮਾਰੀ, ਠੀਕ ਹੈ। ਵੇਖੋ ਜੀ, ਤੇ ਇਹ ਵਰਮੀ ਸ਼ੇਕ ਕਰਨ ਵਾਲੀ, ਠੀਕ ਹੈ। ਵਾਹ ਵਾਹ ਜੀ ਵਾਹ। ਲੋ ਅੱਗੋਂ ਸਾਨੂੰ ਨਹੀਂ ਪਤਾ ਜੀ ਨਾ ਚੀਜ਼ਾਂ ਦਾ ਭਲਾ। ਤੇ ਰੰਦਾ ਕਿਤੇ ਰੰਦਾ? ਆ ਰੰਦਾ ਇਹ ਤੁਸੀਂ ਫੇਰ ਲੈਂਦੇ ਲੈ ਵੀ? ਵਾਹ ਜੀ ਵਾਹ। ਇਹ ਨਵੇਂ ਭਾਵੇਂ ਬੰਦੇ ਕੋ ਨਾ ਫਿਰਦਾ ਹੈ, ਤੁਹਾਡੇ ਕੋਈ ਫਿਰਨਾ ਪੁਰਾਣੇ ਕੋ ਨਾ। इधर करो मेरे वाले जरा, वाह जी क्या बात है। चलो ठीक हो गया। अस्सलाम वालेकुम। वालेकुम सलाम। ਤੁਹਾਡਾ ਕੀ ਨਾਮ ਹੈ? मेरा मोहम्मद सादक। ਮੁਹੰਮਦ ਸਾਦਕ। हाँ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? अली अहमद। ਅਲੀ ਅਹਿਮਦ। ਤੇ ਦਾਦਾ ਜੀ ਦਾ ਨਾਮ ਯਾਦ ਹੈ? हाँ दादा याद है, फजल दीन। ਤੇ ਤੁਹਾਡਾ ਪਿੰਡ ਕਿਹੜਾ ਹੈ? पिंड साडा ओ कड़ियाला, ਇੱਕ ਤਹਿਸੀਲ शागरी विच ते मंडी लगदी आ। ਸ਼ਾਹਗਰੀ ਮੰਡੀ ਦੇ ਕੋਲ। हाँ। ਤੇ ਇਹਦੇ ਦੋਲੇ ਕਿਹੜੇ ਕਿਹੜੇ ਪਿੰਡ ਸਨ? हाँ। ਇਹਦੇ ਦੋਲੇ ਇੱਕ ਦੋ ਚਾਰ ਪਿੰਡ ਕਿਹੜੇ ਕਿਹੜੇ? और केड़े केड़े पिंड? और जनाब कोने, फिर वसी के मल्ला, ते की ना भावड़ा, ते फिर आकी के मडियाला, दौवाला, ते बुढ़ा पिंड, ते भटियां आ जाए। ਵਾਹ ਜੀ ਵਾਹ। ਤੇ ਤੁਹਾਡਾ ਪਿੰਡ ਜਿਹੜਾ ਹੈ ਹਾਂ। ਇਹ ਤਹਿਸੀਲ ਜ਼ਿਲ੍ਹਾ ਕਿਹੜਾ ਲੱਗਦਾ ਇਹਨੂੰ? ਉਹਨੂੰ ਲੱਗਦਾ ਇਹ ਜਿਹੜਾ ਮੇਰੇ ਜਾਏ ਨਾਰਵਾਲ ਲੱਗਦਾ। ਆਹੋ। ਤੇ ਉਹ ਤਹਿਸੀਲ ਸ਼ਕਰਗੜ੍ਹ ਕਿ ਆਪਣਾ ਹਾਂ ਛਗੜਗੜ੍ਹ ਲੱਗਦਾ, ਛਗੜਗੜ੍ਹ। ਅੱਛਾ ਠੀਕ ਹੈ। ਹਾਂ। ਤੇ ਤੁਸੀਂ ਆਪਣਾ ਕਿੰਨੀ ਕੁ ਉਮਰ ਹੋਣੀ ਤੁਹਾਡੀ? ਸਾਡੀ ਉਮਰ ਸੀ ਉਹਦੇ ਕੋਲ ਨਹੀਂ ਹੁਣ ਆਹੋ ਹੁਣ 90 ਸਾਲ। ਇਹਦਾ ਮਤਲਬ ਤੁਸੀਂ 47 ਵੇਲੇ ਜਿਹੜਾ ਨਾ ਉਹ ਤਕਰੀਬਨ ਕੋ 13 ਸਾਲਾਂ ਦੇ ਸੋ। ਹਾਂ 13 ਸਾਲ। ਤੂੰ ਹੋਸ਼? ਹਾਂ ਹੋਸ਼ ਚੰਗੀ ਪੜੀ। ਵਾਹ ਜੀ ਵਾਹ। ਹਿੰਦੂ ਸਾਰੇ ਵੇਖੇ ਨੇ। ਤੁਹਾਡੇ ਪਿੰਡ ਕੌਣ ਕੌਣ ਹੁੰਦੇ ਹਨ? ਹਿੰਦੂ ਸਿੱਖ? ਹਾਂ ਹਿੰਦੂ ਸਿੱਖ, ਕੋਈ ਫੌਜਾ, ਸ਼ੇਰ ਸਿੰਘ, ਕਿ ਨਾ ਸੰਤ ਲੰਬੜ, ਬਲੰਤ ਲੰਬੜ, ਫਿਰ ਸੂਰਤੀ, ਵਿਰਸਾ, ਦੀਨਾ ਖੱਤਰੀ, ਖੁਸ਼ੀਆ, ਤੇ ਇਹ ਕੋ ਕੀ ਨਾਂ ਯਾਰ ਚੰਗਾ ਬਣਾ ਜਿਹੜਾ ਆ ਕਰਤਾਰਾ, ਇੱਕ ਨਾ ਹਜ਼ਾਰਾ ਕਰਤਾਰਾ, ਵਾਹ ਨਾਂ ਕਿ ਨਾ ਸਾਰਿਆਂ ਦੇ। ਤੇ ਇਹ ਬਾਬਾ ਠੀਕ ਠਾਕ ਲੋਕ ਸਨ, ਮਤਲਬ ਰਕਬੇ ਵਾਲੇ? ਹਾਂ ਬੜੇ ਰਕਬੇ ਵਾਲੇ, ਚੰਗੇ ਤਗੜਾ। ਉਹ ਜਿਹੜਾ ਇਹਦਾ ਪਿਓ ਹੈ ਸ਼ੇਰ ਸਿੰਘ, ਉਹ ਚੰਗਾ ਬਦਮਾਸ਼ ਸੀ। ਉਹ ਜਨਾਬ ਇੱਕ ਵਾਰੀ ਆਇਆ ਸੀ ਕਿ ਨਾ ਬਾਜੀਗਰ ਆਇਆ ਤਾਂ ਆਂਦੇ ਉਹ ਭਾਵੇਂ ਬਾਜੀ। ਆਹੋ।
ਤੇ ਇਹ ਹਾਲ ਵਾਹ ਗਿਆ ਚੱਕਾ ਟੁੱਟਾ ਤੇ ਕਿਲਾ ਭਾਈ ਵਾਹ ਗਿਆ ਹੈ ਸ਼ੇਰ ਸਿੰਘ ਸ਼ੇਰ ਸਿੰਘ ਆਪੀ ਹਾਂ ਭਾਈ ਵਾਹ ਗਿਆ ਇਹਦਾ ਅੰਦਰ ਭਾਈ ਤੋਂ ਜਿਹੜਾ ਮੈਂ ਉਹਨਾਂ ਆਟਾ ਲਿਆਇਆ ਬੜੀਆਂ ਦਿੰਦੀਆਂ ਆਹੋ ਤੇ ਦੀ ਜੇ ਕੋਈ ਦਿੰਦੀ ਕੋਈ ਰੋੜੀਆਂ ਗੁੜੀਆਂ ਦਿੰਦੀ ਕੋਈ ਆਟਾ ਸੁੱਟਦੀ ਕੋਈ ਕਿਸ ਤਰ੍ਹਾਂ ਉਹ ਬਾਈ ਪਾਉਂ ਜਾਂਦੇ ਤੇ ਉਹ ਆਂਦਾ ਭਾਈ ਇਹ ਮੈਂ ਬਾਈ ਤੂੰ ਇਹ ਪਾਉਂਦੇ ਫੱਟੂ ਚੜ ਕੇ ਪਾ ਛੋੜ ਕੇ ਉੱਤੇ ਉਸ ਟੱਪ ਉਹ ਰਖਲਾ ਉਸ ਉੱਤੋਂ ਜਾ ਬਾਈ ਦਾ ਆਹੋ ਚਾਹੁੰਦੇ ਜੇ ਮੈਂ ਤੂੰ ਇਹ ਜਾਂਦੇ ਉੱਤੋਂ ਇੱਥੋਂ ਹੀ ਉਸੇ ਤੇ ਜੇ ਮੈਂ ਇੱਥੋਂ ਲੰਘ ਜਾਂਦੇ ਉਹ ਆਂਦਾ ਸ਼ੇਰ ਸਿੰਘਾਂ ਜੇ ਉੱਤੋਂ ਲੰਘ ਜਾ ਉਸ ਟੱਪ ਕੇ ਤੇ ਤੈਨੂੰ ਤੇਰਾ ਹਾਲ ਆਟਾ ਦੇਣਾ ਤੇ ਰੋਜੇ ਤੇ ਪੈਸੇ ਤੇ ਗੋੜ ਤੇ ਸ਼ੱਕਰ ਸਾਡੇ ਵਾਸਤੇ ਰਾਮ ਤੇਰੇ ਵਾਸਤੇ ਹਾਲ ਸਾਰਾ ਦਿਨ ਦੇ ਦਿਆਂ ਹਾਂ ਸਾਰੇ ਦਿਨ ਦੇ ਜਾਵੇ ਜੇ ਉਲਟ ਚੜਾ ਟੱਪ ਜੇ ਕੋਈ ਨਾ ਮੈਂ ਆਪਣੇ ਮੁੰਡੇ ਆਖਾਂਗਾ ਮੈਂ ਥੱਕਾ ਟੁੱਟਾ ਆਇਆ ਹਲਵਾ ਕੇ ਤੇ ਗਾਲਾ ਵੀ ਮੇਰਾ ਪਟਾ ਤੇਲ ਲਾਓ ਤੇਲ ਲਾ ਕੇ ਚੰਗਾ ਮਾਲਿਆ ਮਾਲ ਖਲੀਆਂ ਪਈਆਂ ਤੇ ਜਾਂਗੇ ਪਾ ਕੇ ਪਿੱਛੋਂ ਹਟ ਕੇ ਆਈ ਉਹ ਬਣਾ ਉਹ ਇੱਥੋਂ ਹੀ ਗਿਆ ਉਹ ਬਾਜੀ ਦਾ ਇੱਥੋਂ ਜਾਣਾ ਇੱਥੋਂ ਗਿਆ ਬੜੀ ਖਲ ਕਰਦੀ ਸਾਰਾ ਮਾਗਾ ਮਾਰ ਲਿਆ ਵੀ ਓਏ ਹੋਏ ਆਂਦਾ ਤੁਹਾਡਾ ਕਸਬਾ ਉਹਦਾ ਕਸਬ ਵੀ ਨਹੀਂ ਤੇ ਪਹਿਲੇ ਹੀ ਉਹ ਟੱਪਿਆ ਨੇ ਤੇ ਟੱਪ ਗਿਆ ਟੱਪ ਕੇ ਤੋਂ ਗਿਆ ਤੇ ਉਹਦੇ ਇੱਥੋਂ ਜਾ ਉਹ ਬਣਾ ਉਹ ਜਾਣੇ ਬਾਜੀ ਦਾ ਇੱਥੋਂ ਦੀ ਉਹ ਗਿਆ ਸੀ ਇੱਥੋਂ ਦੀ ਵਾਹ ਜੀ ਬੜਾ ਵਕਫਾ ਪਾ ਗਿਆ ਹਾਂ ਬਾਬਾ ਆ ਗਿਆ ਤੇ ਆਟਾ ਲੈ ਗਿਆ ਫਿਰ ਕਿ ਛੱਡ ਦਿੱਤਾ ਨਹੀਂ ਉਹ ਫਿਰ ਤੇਲ ਤੇ ਲਿਆ ਫਿਰ ਹਟਾ ਦਾਣੇ ਆਂਦਾ ਲੈ ਜਾ ਪਰ ਤੇਲ ਲਾ ਦੇ ਰਾਮ ਉਹ ਬਰਾਂਦੇ ਉਹਨੇ 100 ਰੁਪਏ ਕੋ ਦਿੱਤਾ ਸੀ ਉਹਨੇ ਉਹਨੇ ਨਹੀਂ ਆਂਦਾ ਨਹੀਂ ਆਂਦੇ ਗਰੀਬ ਆਂਦੇ ਮੈਂ ਬੜਾ ਵਾਦਾ ਮੇਰੇ 6 ਮੁੰਡੇ ਨੇ ਮੇਰੇ ਬੇ ਬਾਏਗਾ ਬਾ ਤੇਰਾ ਮਈਆਂ ਨੇ ਘੋੜੀਆਂ ਬਈਆਂ ਸਭ ਕੇ ਨਾ ਉਹਨੂੰ ਕਰ ਮੈਂ 100 ਰੁਪਏ ਪੱਲੇ ਉਹਦੇ ਨਾਲ ਉਹਦੇ 100 ਹੀ ਨਹੀਂ ਆਈ ਨਹੀਂ ਵਾਹ ਜੀ 100 ਦੀ ਮੱਝ ਉਹਨੇ ਸਮਝੋ ਕਿ ਮੱਝ ਨਾਮ ਦੇ ਛੜੀ ਹਾਂ ਮਾਝ ਰਾਮ ਸ਼ਰਤ ਲਈ ਜਿੱਤਿਆ ਤੇ ਪੈਸੇ ਭੱਲੇ ਦਿੱਤੇ ਹਾਂ ਪੈਸੇ ਭੱਲੇ ਦਿੱਤੇ ਇਹ ਤੁਹਾਡੇ ਪਿੰਡ ਦਾ ਸੀ ਹਾਂ ਪਿੰਡ ਦਾ ਸ਼ੇਰ ਸਿੰਘ ਅੱਛਾ ਸ਼ੇਰ ਮੁੰਡਿਆ ਡੇਢ ਲੰਮੀ ਮੋਸ਼ੀ ਮੁੰਡਿਆ ਬੜੇ ਜਵਾਨ ਸਨ ਤੇਰਾ ਬੰਨ ਦਾ ਕਿੰਨਾ ਕੋਈ ਹਾਂ ਸੀ ਕੋਈ ਮਰੇ ਬੜੇ ਖੂਸ਼ੂ ਲੱਗੇ ਆ ਵਿੱਚ ਹਾਂ ਖੂਬ ਜਿਹੇ ਲੱਗੇ ਉਹ ਖੂਬ ਆ ਦਿੰਦਾ ਲੰਬੜਦਾਰ ਕਿਹੜਾ ਹੁੰਦਾ ਸੀ ਤੁਹਾਡੇ ਪਿੰਡ 'ਚ ਲੰਬੜਦਾਰ ਹੁੰਦਾ ਸੀ ਸੰਤ ਲੰਬੜ ਤੇ ਸੰਤ ਤੇ ਬਲੰਤ ਦੋਏ ਭਰਾ ਤੇ 2 ਨੰਬਰ ਪਿੰਡ ਦੇ ਹਨ ਕਿ ਇੱਕ ਨਹੀਂ ਇੱਕ ਅੱਛਾ ਤੇ ਖੱਤਰੀਆਂ ਦੇ ਦੁਕਾਨਾਂ 'ਚ ਕਹਨਾ ਹਨ ਪਿੰਡ ਦੀ ਕਿ ਨਹੀਂ ਆ ਗਿਆ ਖੁਸ਼ੀਆ ਖੱਤਰੀ ਇੱਕ ਦੀਨਾ ਖੱਤਰੀ ਇੱਕ ਕਿਹੜਾ ਚੰਗਾ ਪਨਾ ਹੋਰ ਇੱਕ ਨਾ ਹੀ ਉਹਦਾ ਖੁਸ਼ੀਆ ਦੀਨਾ ਖੱਤਰੀ ਖੁਸ਼ੀਆ ਤੇ ਇੱਕ ਨਾ ਹੀ ਤੇ ਦੁਕਾਨਾਂ ਕਾਹਦੀਆਂ ਸਨ ਦੁਕਾਨਾਂ ਜਿਹੜੀਆਂ ਨੇ ਹੁੰਦੀਆਂ ਨੇ ਚੌਲਾਂ ਦੀਆਂ ਦਾਲਾਂ ਦੀਆਂ ਗਿਰੀਆਂ ਛੋਟੀਆਂ ਮੂੰਗਫਲੀ ਬਦਾਮ ਜੋ ਚੀਜ਼ ਸਭ ਉੱਥੇ ਦੀ ਹੁਣ ਤੇ ਗੱਲ ਵਿੱਚ ਦਾਲ ਸਬਜ਼ੀ ਲੈਣਾ ਤੇ ਆਕਰ ਝੁੰਗਾ ਦੇ ਮੋਟਰ ਭਰ ਕੇ ਮੂੰਗਫਲੀ ਦੇਣੀ ਉਹ ਹੁਣ 20 ਰੁਪਏ ਆਉਂਦੀ ਹੋਣੀ ਹੁਣ ਝੁੰਗਾ ਜੀ ਮੁੱਕ ਗਿਆ ਹਾਂ ਝੁੰਗਾ ਜੀ ਮੁੱਕ ਗਿਆ ਹਾਂ ਤੁਸੀਂ ਕੀ ਲਿਆਉਂਦੇ ਹੁੰਦੇ ਹੋ ਖਾਣ ਲਈ ਆ ਤੇ ਕੋਈ ਚੀਜ਼ ਲਾਉਣੀ ਮੱਛੀਆਂ ਜਾਂ ਕੋਈ ਹੋਰ ਕੋਈ ਚੀਜ਼ ਖਾ ਲੈਣੀ ਤੇ ਉਹਨਾਂ ਆਖਿਆ ਝੁੰਗਾ ਵੀ ਸਮਝੋ ਜਾਂ ਸੌਦਾ ਘਰ ਦਾ ਲਿਆਉਣਾ ਆਖਿਆ ਝੁੰਗਾ ਦਿਓ ਉਹਨੇ ਮੋਟਰ ਭਰ ਕੇ ਦਿਆ ਨਹੀਂ ਉਹਨੇ ਹਾਥੀ ਬੜੇ ਬੱਚੇ ਨੇ ਇੱਕ ਮੋਟੀ ਭੈਣ ਆ ਉਸੇ ਇੰਨੀ ਹੁੰਦੀ ਆ ਆਹੋ ਇੰਨੀ ਭਰੀ ਜਾਂਦੀ ਤੇ ਕੋਈ ਗੁਰਦੁਆਰਾ ਪਿੰਡ ਹੁੰਦਾ ਸੀ ਹਾਂ ਗੁਰਦੁਆਰਾ ਹਾਂ ਹੁੰਦਾ ਹੈ ਗੁਰਦੁਆਰਾ ਮੰਦਿਰ ਹਾਂ ਮੰਦਿਰ ਆ ਜੀ ਉਹ ਪਰ ਕੀ ਨਾ ਜਿੱਧਰ ਪਿੰਡ ਦਾ ਉਹ ਆਕੀ ਕੇ ਉਧਰ ਜਾ ਕੇ ਪਿੰਡ ਤੇ ਉਹ ਪਰ ਤੇ ਵਿੱਚ ਕੁਝ ਵੰਡਦੇ ਵੀ ਹੁੰਦੇ ਹਨ ਆਹੋ ਹਲਵਾ ਸ਼ਲਵਾ ਹਲਵਾ ਪਕਾਉਂਦੇ ਜਾਂਦੇ ਫਿਰ ਉਹ ਕਹਿੰਦਾ ਜੇ ਆਈ ਨਹੀਂ ਕਿ ਦਰਬਾਰ ਦੋਆਂ ਦੇ ਖਤਮ ਆਹੋ ਨੂੰ ਨਿਆਏ ਨੂੰ 2-3 ਜਗ੍ਹਾ ਪਕਾ ਕੇ ਉਹ ਵੀ ਹਲਵਾ ਪਕਾਉਂਦੇ ਜਾਣਾ ਮੰਡੇ ਪਕਾਉਂਦੇ ਜਾਣਾ ਮੱਠੀਆਂ ਕਰ ਜਾਣਾ ਹੋਰ ਸਭ ਕੁਝ ਭਾਵੇਂ ਮੁਸਲਮਾਨ ਖਾਏ ਹਾਂ ਜਿਹੜਾ ਮਰਜ਼ੀ ਖਾਏ ਅਸੀਂ ਆਪ ਜਾ ਕੇ ਅੰਬ ਬੜੇ ਨਾ ਡਾਡਾ ਮੋਟਾ ਬੜੇ ਮਿੱਠੇ वहाँ से हलवा जाने वाले भरा ने मैं मरी जाता मना साग जा के अंब लिया और मलंग साग आई न्याय मलंग दे थे वाह मोटा जवान से बना दिया जाओ उसे अंब चुग लिया बड़े किरे मैं झोली ला मैं झोली फिर ला मैं झोली फिर वहाँ को 4-5 बटिया अंब लाना करने हैं कुछ आखना करना होना ਉਹ ਸੁੱਤਾ ਹੁੰਦਾ ਏ ਅੱਛਾ ਸੁੱਤਾ ਹੁੰਦਾ ਏ ਸਰਗੀ ਜਾਂਦੇ ਸਰਗੀ ਹਲਵਾ ਨੇ ਆਹੋ ਉਹ ਸੁੱਤਾ ਹੁੰਦਾ ਏ ਤੇ ਇਹ ਆਪਣਾ ਕੋਈ ਖਾਣ ਵੀ ਪਾਉਂਦੇ ਹੁੰਦੇ ਹਨ ਜਿਹੜੇ ਨੇ ਕੋਈ ਜਦੋਂ ਮੋਹ ਮਾਈ ਜਾਂ ਦੂਜੇ ਮੰਗਦੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਇਹਨਾਂ ਦੇ ਹੁੰਦੇ ਹਨ ਆ ਕਿਵੇਂ ਕਰ ਦਿੰਦਾ ਨਾ ਕੋਈ ਚੇਤਾ ਕਿ ਕੀ ਖਾਣ ਹੁੰਦੇ ਹਨ ਇਹਨਾਂ ਦੇ ਆ ਖਾਣ ਯਾਰ ਬਥੇਰੇ ਭੁੱਲ ਗਿਆ ਮੈਨੂੰ ਚੇਤਾ ਭੁੱਲ ਗਿਆ
ਹਿੰਦੂ ਆਏ ਗੱਲ ਪਸਰੇ ਇਹ ਗੱਲਾਂ ਕਰਦੇ ਨੇ ਜੋ ਬਾਅਦ ਸ਼ਰੀਫ ਕਰ ਜਾਣਾ ਆਹੋ ਉਹ ਭੁੱਲ ਜਾਈਏ ਨੇ ਫਿਰ ਉਹ ਚੇਤਾ ਹੈ, ਕੋਈ ਗੱਲ ਹਾਂ ਤੇ ਉਹ ਬੀਬੀ ਸਰਦੇ ਜਾਣਾ ਉਹ ਆਂਦੇ ਬੀਬੀ ਭੈਣਾ ਗੁੱਸਾ ਨਾ ਕਰਿਓ ਤੇ ਉਹ ਆਂਦੀਆਂ ਵੀਰਾਂ ਕਾਹਨੂੰ ਗੁੱਸਾ ਕਰਨਾ ਆਂਦੇ 5 ਗਿੱਠਾ ਚਾੜਿਆ ਸੁੱਤੀ ਕੋਲ ਜਾ ਕੇ ਉਹ ਮਤਲਬ ਕੀ ਹੈ ਗੱਲ ਦਾ ਉਹ ਕੋਲ ਦਾ 5 ਗਿੱਠਾ ਹਾਂ ਤੁਹਾਨੂੰ ਚਾੜੀਦਾ ਤਾਂ ਜ਼ਮੀਨ ਸੁੱਤੀ ਹੁੰਦੀ ਤੇ ਪਾੜ ਚੜ ਜਾਂਦਾ ਜ਼ਮੀਨ ਨੂੰ ਵਾਕਈ ਹਾਂ ਹਾਲ ਜੀ ਦਵਾਈ ਹੈ ਹਾਂ ਤੇ ਜਦੋਂ ਸਮਝ ਜਾਂਦੇ ਜੇ ਨਹੀਂ ਸਮਝਦਾ ਬੇਵਕੂਫ ਹੈ ਉਹਦੇ 'ਚ ਕਿਹੜਾ 5 ਗਿੱਠੇ ਕਿਹੜਾ ਚਾੜ ਦਿੰਦਾ ਤੇ ਚਾਚਾ ਜੀ ਤੁਹਾਡੇ ਕੋਲ ਕਾਹਦਾ ਹੁਨਰ ਹੈ, ਤੁਸੀਂ ਕੀ ਬਣਾਉਂਦੇ ਹੋ? ਅਸੀਂ ਇਹ ਗੱਲ ਪੋ ਰੰਮੀਆਂ ਦਾਤੀਆਂ ਬਣਾਉਂਦੇ ਰੰਬੀਆਂ ਬਣਾਉਂਦੇ ਦਾਤੀਆਂ ਮਾਰੇ ਪੱਠੇ ਕੁਦਾਈਆਂ ਅੱਛਾ ਤੇ ਕੀ ਗੱਲ ਹੱਲਾਂ ਪੰਜਾਂ ਵਾਲੀਆਂ ਖੂਹ ਬਣਾਉਣੇ ਅੱਛਾ। ਮਾਲਾ ਬਣਾਉਣੀਆਂ ਫਿਰ ਜੰਦਰੇ ਬਣਾਉਣੇ ਅੱਛਾ ਫਿਰ ਕੜਾਹ ਜਾਣੇ ਕੜਾਹ ਰੋ ਕੱਲ ਕੜਾਹ ਗੋਲ ਜਿਹੜਾ ਕਾੜ ਦੇਣੇ ਉਹ ਬਣਾਉਣੇ ਉਹ ਬਣਾਉਣੇ ਤੇ ਫਿਰ ਹੋਰ ਮਾਲਾ ਬਣਾਉਣੀਆਂ ਆੜੀ ਟਿੰਡਾ ਹੋਈਆਂ ਖਰਾਸ ਵੀ ਖਰਾਸ ਹਾਂ ਖਰਾਬ ਵੀ ਲੋਕਾਂ ਜੋਣਾ ਕਰਨਾ ਰੌਣਾ ਕਰਨਾ ਖਰਾਬ ਵੀ ਜੋਣਾ ਕਰਨਾ ਤੇ ਸਿੱਖ ਜਿਹੜੇ ਨੇ ਉਹ ਵੀ ਤੁਹਾਡੇ ਕੋਲ ਕੰਮ ਕਰਵਾਉਂਦੇ ਹੁੰਦੇ ਸਨ? ਆਹੋ ਸਿੱਖ ਵੀ ਬਣਾਉਂਦੇ ਕੀ ਬਣਵਾਉਂਦੇ ਸਨ? ਉਹ ਜੀ ਬਣਾਉਂਦੇ ਨੇ ਹੱਲਾਂ ਪੰਜਾਂ ਵਾਲੀਆਂ ਘਰ ਦਾ ਕੰਮ ਮੰਜੀਆਂ ਪੀੜੀਆਂ ਠਕਾਉਂਦੇ ਜਾਣਾ ਫਿਰ ਕੀ ਨਾ ਰੰਬੇ ਚੜਾਉਣੇ ਛੁਰੀਆਂ ਚੜਾਉਣਾ ਜਾਣਾ ਤੇ ਆਪਣਾ ਘਰ ਬਣਾਉਂਦੇ ਜਾਣਾ ਰੰਬੀਆਂ ਦਾਤੀਆਂ ਬਣਾਉਂਦੇ ਜਾਣਾ ਦਰਵਾਜ਼ੇ ਬੂਹੇ ਸ਼ੂਏ ਹਾਂ ਬੂਹੇ ਵੀ ਖੁਰਲੀਆਂ ਫਿਰ ਉਹਦੇ ਬਣ ਚੜਿਆ ਹੁੰਦੇ ਖੁਰਲੀਆਂ ਬਣਾਉਂਦੇ ਜਾਣਾ ਬੈਕਾਂ ਲੋਕੀ ਭਰਾ ਜਾਣ ਬਾਹਰ ਬੈਕਾਂ ਮੰਜੀਆਂ ਭਰਾ ਜਾ ਮੰਜੀਆਂ ਠਕਾਉਂਦੇ ਖੁਰਲੀਆਂ ਬਣਾਉਂਦੇ ਜਾਣਾ ਤੇ ਫਿਰ ਇੱਕ ਬੰਦਾ ਆ ਗਿਆ ਆਂਦਾ ਉਹ ਸੀ ਬਰੀਕ ਸਿੰਘ ਜਾਲਦਾਰ ਸੀ ਉਹ ਆ ਗਿਆ ਤੇ ਆਂਦਾ ਉਹ ਚੰਗੜਾ ਆਏ ਸਾਰੇ ਪੀੜੀ ਕਰ ਦੇ ਸਾਡੇ ਪਿਓ ਨਾ ਕਰਾ ਅਲੀ ਆਮਦਾ ਇਹ ਪੀੜੀ ਕਰ ਦੇ ਮੈਂ ਆਂਦਾ ਤੇਰੀ ਮੰਜੀ ਜਾ ਕੇ ਤੇ ਜਾਲਦਾਰ ਇਹ ਕਿਨਾ ਇਹਦੇ ਪੀੜੀ ਤੂੰ ਪੀੜੀ ਦੇ ਬਾਂਹ ਦੇ ਚੱਲ ਨੂੰ ਉਹਨਾਂ ਦੇ ਕੋਲ ਲੈ ਤੈਨੂੰ ਕੀ ਆਂਦਾ ਆਪ ਤੈਨੂੰ ਕੀ ਲੱਗੇ? ਆ ਤੈਨੂੰ ਕੀ ਲੱਗਿਆ ਆਂਦੇ ਨਹੀਂ ਅਸਾਂ ਪੀੜੀ ਕੱਢ ਉਹਨਾਂ ਮੇਰੇ ਪਿਓ ਨਾਲ ਦੇ ਭਾਈ ਵਾਲਾ ਵੀ ਚੋਰੀ ਕਰਨੀ ਪੀੜੀ ਇਹਨੂੰ ਕਢਾਇਆ ਮੈਂ ਇਹਨੂੰ ਕਢਾ ਪੀੜੀ ਆਂਦਾ ਪੀੜੀ ਕੱਢ ਚਲਿਓ ਉਹ ਆਂਦਾ ਮੈਂ ਨਹੀਂ ਕਰਨੀ ਪੀੜੀ ਤੂੰ ਕਰ ਲੈ ਉਹ ਛੋੜੀ ਜਾਂਦਾ ਕੱਢ ਪੀੜੀ ਚਲੋ ਦਾਬਾ ਮਾਰਿਆ ਆ ਦਾਬਾ ਮਾਰਿਆ ਮੈਂ ਛੋੜੀ ਨਾ ਕਰ ਉਸ ਮੇਰੇ ਸਾਹਮਣੇ ਬੈਠੇ ਪੀੜੀ ਦੇ ਉਹਨੇ ਫੜ ਕੇ ਚੜੀਏ ਦੇ ਕੇ ਮਾਰਿਆ ਚੌਕੇ ਉਹ ਚੰਗਲੇ ਉਹ ਯਾਦਦਾਰ ਨੂੰ ਆਂਦਾ ਤੇਰੀ ਭੈਣ ਲੜ ਤੂੰ ਮੰਜੀ ਬੈਠੇ ਪੀੜੀ ਦੇ ਬਹਿ ਦਿੰਦਾ ਤੈਨੂੰ ਇੱਜ਼ਤ ਦੀ ਰਾਸ ਹਾਂ ਚਲੋ ਇਸੇ ਦਾ ਬੋੜਾ ਮਾਰ ਫਿਰ ਲੋਕੀ ਪੈ ਗਏ ਬੰਦੇ ਵਕ ਪਾਏ ਉਹਨਾਂ ਜਦਾਤਾ ਹਾਂ ਛੱਡੋ ਪਰਾ ਉਹ ਆਂਦਾ ਬਿਆਸ ਉਹ ਤੇਰਾ ਪੀੜੀ ਬੈਠੇ ਤੂੰ ਪੀੜੀ ਨਹੀਂ ਬਹਿਣ ਦਿੰਦਾ ਸਾਰੇ ਉਹਨੂੰ ਝੂਠਾ ਕਿਹਾ ਯਾਦਦਾਰ ਨੂੰ ਆਖਦੇ ਜਦੋਂ ਜ਼ੁਲਮ ਕਰੋ ਕਿਹਨੇ ਤੇ ਇੰਜ ਹੁੰਦਾ ਕਿ ਹਾਂ ਜਦੋਂ ਕਰੀਏ ਕਿਵੇਂ ਆਹੋ ਹੈ ਠੀਕ ਗੱਲ ਤੇ ਅੱਛਾ ਤੁਹਾਡੇ ਪਿੰਡ ਹੋਰ ਕਿਹੜੇ ਘਰ ਐਸਨ ਹਿੰਦੂਆਂ ਦੇ ਬਾਹਮਣਾਂ ਦੇ ਵੀ ਐਸਨ? ਹਾਂ ਬਾਮਣ ਵੀ ਆਇਆ ਬਾਮਣ ਇੱਕ ਨਾ ਸੀ ਉਹ ਕਿਨਾ ਬਾਮਣ ਦੇ ਨਾਨਕੇ ਇੱਕ ਨਾ ਤੇ ਇੱਕ ਨਾ ਕੋਈ ਕੀ ਦੇ ਜੋ ਤੇ ਤੁਹਾਡੇ ਪਿੰਡ ਸਾਰੇ ਹਿੰਦੂ ਸਿੱਖ ਤੁਰ ਕੇ ਕਿ ਕੋਈ ਘਰ ਰਹਿ ਵੀ ਗਿਆ ਸੀ ਮੁਸਲਮਾਨ ਬਣ ਗਿਆ ਜਾਂ ਨਹੀਂ? ਸਾਰੇ ਤੁਰ ਗਏ ਸਾਰੇ ਕੋਈ ਮੁਸਲਮਾਨ ਨਹੀਂ ਬਣਾ ਕੋਈ ਮਰਿਆ ਵੀ ਸੀ? ਹਾਂ ਮਰ ਗਿਆ ਬਾਮਣ ਮਰ ਗਿਆ ਬਾਮਣ ਕੀ ਨਾਂ ਸੀ ਉਹਦਾ? ਉਹ ਨਾਨਕੀ ਮਰ ਜਾ ਨਾਨਕ ਨੂੰ ਨਾਨਕ ਹਾਂ ਤੇ ਉਹ ਮਰਿਆ ਕਿਸ ਤਰ੍ਹਾਂ? ਉਹ ਮਰਿਆ ਇਸ ਤਰ੍ਹਾਂ ਉਹਨੇ ਅੱਗ ਲਾ ਦਿੱਤੀ ਕੋਠੇ ਨੂੰ ਉਹਦੇ ਨੂੰ ਅੰਦਰ ਹੀ ਬੈਠਾ ਆਪਣੇ ਤੇ ਉਹ ਨਹੀਂ ਨਿਕਲਣਾ ਬਾਹਰ ਨਿਕਲ ਜਾ ਨਹੀਂ ਨਿਕਲਦਾ ਉਹਨੇ ਅੱਗ ਲਾ ਦਿੱਤੀ ਜੱਥੇ ਨੇ ਹਾਂ ਬਾਹਰ ਬੂਹਾ ਮਾਰ ਕੇ ਅੱਗ ਲਾ ਦਿੱਤੀ ਉਹ ਕੋਠਾ ਲੁੱਟ ਗਿਆ ਵਿੱਚੋਂ ਜਰਾ ਲੁੱਟ ਗਿਆ ਉਹ ਵਿੱਚ ਲੁੱਟ ਗਿਆ ਕੱਲਾ ਹੀ ਸੀ? ਹਾਂ ਕੱਲਾ ਉਹਦੀ ਫੈਮਿਲੀ ਕਿੱਥੇ ਸੀ ਦੂਜੇ? ਉਹ ਦੌੜ ਭੱਜ ਗਿਆ ਨਾ तो बोला जाने मैं अकेले जाऊँ अपने कोठे बारी ने आप मुड़ के ਵਡੇਰਾ ਸੀ ਉਹ? वडेरा चलिए ਅੱਛਾ हाँ चलो उत्थे लूज गया है ਉਹ ਮਰ ਗਿਆ ਵਿੱਚ मर गया ਹੋਰ ਕੋਈ ਨਹੀਂ ਨਾ ਇਸ ਤਰ੍ਹਾਂ ਹੋਇਆ ਕੋਈ ਵਾਕਿਆ? नहीं होया ਤੇ ਸਾੜਿਆ ਕਿੰਨਾ ਇਹ ਪਿੰਡ ਦੇ ਨੇ ਕਿ ਬਾਹਰ ਦੇ ਕਿਤੋਂ ਆਏ ਹਨ? वो मैं ट्री पर जाए सरकार हूँ और रखिए ना जल पाकिस्तान बनाई दी फोटो यार कि ना और बादशाह जी फोटो है ਕਾਇਦ ਆਜ਼ਮ? हाँ आका याद में ਆਹੋ वही फोटो जड़ियाँ उन्हें बनाया से हिंदुस्तान पाकिस्तान ਨਹੀਂ ਮੈਂ ਹੈ ਕਿ ਉਹ ਜਿਹੜਾ ਬਾਹਰੋਂ ਕੋ ਜੱਥਾ ਆਇਆ ਜਿਹਨੇ ਮਾਰਿਆ ਸੀ ਉਹ ਸਿੱਖ ਨੂੰ ਨੂੰ ਹਿੰਦੂ ਨੂੰ हाँ बाहरों आया जैसा हाँ बाहरों आया ना ਤੇ ਲੋਟ ਲਾ ਕੇ ਲੈ ਗਏ? हाँ ਲੋਟਾ ਲਟਾਈ ਬੜੀ ਹੋਈ ਹੈ बड़ी
लोट के लोग इन्ना चढ़े साढ़े पिंड दीनो बिंबर सानू फिर तालबा मौले मुड़े आखन लगे लोट लो तुम मेथे हो तुम आ जाओ साढ़ा प्यो बाहर नहीं निकलता सानू साढ़े साढ़े जेह्ड़े भरा वड्डे आ मेरे तो ना सारे छोटा वो वड्डा जवान सन सारे लैओ तुम भांडे गागरा पैसे बेबा लभदे पे लैओ इन्होंने गए एक संडे आए वो फल लिया आंदे साढ़े कोल आया संडे तुहाड़ी हवेली च वड़िया वो फड़ के बन लो 12 सी बाहर गया ना उस टाइम पे आहो डंगर दौड़े भजे पे जाने आहो लोग फड़ बनी जाते सिखा डंगर सही हो गया सारे सिखा डंगर खोल के लोग ला गया बन के 14 मईयां बन लगे 15 ओला दिन होई उन्हें 7 नुआ टूंबा यारदार दियां उन्हें ना पुट के उन्हें चंगे महल पाई के अपने थां च ਉਹ ਲੁੱਟ ਢਾਈ ਦਾ ਹੀ ਸਾਰਾ ਸਮਾਨ लड़ दे सारे आप तो 2.5 दुआ खर्चा ही दो तो दिनों 2.5 किलो जमीन थी कि ना अपनी घर की माल की उन्हें फिर 100-200 किला उन्हें घेर लिया फिर 4, 5, 7, 8 मरबे जमीन घेर ली आज इधर दिनों में मरियाल वगन आज इधर दिनों में मरियाल वगन ਹਰ ਪਾਸੇ ਹੋਈ हर पास वही ਤੇ ਪੱਕਾ ਘਰ ਕਿਦਾਂ ਹੁੰਦਾ ਸੀ ਪਿੰਡ 'ਚ पक्का पक्का घर हुंदा सी पिंड च जट्टा दा हाकम होया मौला होया मौला बाई का ਮੁਸਲਮਾਨਾਂ ਦਾ हाँ मुसलमान हो ਅੱਛਾ ਮੁਸਲਮਾਨ ਦਾ ਪੱਕਾ ਘਰ ਹੈ ਸੀ हाँ वो इत्थे रहे मुसलमान इत्थे रहे उन्होंने की लोड़ सकते जान दी ਤੇ ਨਹੀਂ ਉਦੋਂ 47 ਤੋਂ ਪਹਿਲਾਂ ਪੱਕਾ ਘਰ ਕਿਦਾਂ ਸੀ पक्का घर ਕਿ ਹੈ ਹੀ ਕਿਹਦਾ ਕਿ ਨਹੀਂ हाँ घर सारे दे घर आना ਅੱਛਾ ਨਹੀਂ ਮੈਂ ਕਿਹਾ ਪੱਕੇ ਹੁੰਦੇ ਨਾ ਕੱਚੇ ਬਹੁਤੇ ਹੁੰਦੇ ਨਾ ਉਦੋਂ वो तो पक्के च पक्के होया हाँ दो के ना वो कच्चे ने सारे वो हिंदुआ ने आए सन कोई 4-5 एक लंबड़ा दा एक शेरमा बंदा पक्का 2, 3, 4 कमरे एक दा यार की इन्होंने सूरती ਤੂੰ ਹਲੇ ਵੀ ਆ ਰਹੇ ਮੋਗੇ ਨੇ ਘਰ नहीं मुड़ के 1.5 किलो का चले मुड़ के ਨਵੇਂ ਬਣਾ ਲਏ नवे बना और जड़ी चौड़ी कान सी जो 1.5 किलो से बड़ी बड़ी मोटी हट थी कोई 5-5 किलो जी उन्हें 1.5 के मुड़ के 4 इंच की चीज़ ਤੇ ਗੁਰਦੁਆਰਾ ਵੀ ਮੁੱਕ ਗਿਆ हाँ गुरुद्वारा ਉਹ ਵੀ ਮੁੱਕ ਗਿਆ वो चढ़िया टट गया ਤੇ ਉਸ ਤੋਂ ਬਾਅਦ ਫਿਰ ਸਿੱਖ ਕੋ ਆਇਆ ਤੇ ਨਹੀਂ ਆਪਣਾ ਪਿੰਡ ਵੇਖਣ आया ना ਆਏ ਹਨ हाँ ना भी संग आए ਮਿਲਿਆ ਸੀ हाँ मेरा सानू आंदे मेरे भांडे मेरे च रह गए कि ना हवेली एक गड़बा जाना लग्या डब्बा मेरी जड़ लगे पूरे टूंबा ने रुपये ने तो ये गल पर एक मैं पेपर होंगे पेपर के बढ़ चढ़िया उन्हें फिर सही लाने 5-6 पुत्र वास्ते उन्हें आख्या पर गल पहली हवेली जाओ हवेली जाए आखेंगे यार इतने भी बेरी साड़ी तो पुटवा ठानू वो पुट उन्हें ना तो आप पुट गया ਪੁੱਤਰ ਨੂੰ ਤੁਹਾਡੇ ਕੰਮ ਦੀ ਇੱਕ ਵੀ ਗੱਲ ਨਹੀਂ ਹੋਣ ਡਈ ਉਹ ਇਹਨਾਂ ਦਾ ਟੋਆ ਪੁੱਟੜੇ ਸਾਈਆਂ ਨੇ ਉੱਤੇ ਉਹਨੇ ਸੋਟੀ ਮਾਰੀਆਂ ਤੇ ਉੱਤੇ ਹੀ ਗੜਵਾ ਲੱਭ ਗਿਆ ਉਹਨੇ ਸਿੱਖ ਨੇ ਆਖਿਆ ਵੀ ਆਹ ਰੋੜੀ ਜੀ ਕਾਈ ਹੈ ਉਹ ਰੋੜੀ ਛੋਟੀ ਮਾਰੀਆਂ ਉਹ ਜਾਂ ਖੱਖਰ ਨਹੀਂ ਲੱਗੀ ਹੁੰਦੀ ਆਹੋ ਉੱਤੇ ਰੋੜੀ ਜੀ ਜਾ ਖੱਖਰ ਲੱਗੀ ਹੋਈ ਹੈ ਛੋਟੀ ਮਾਰੀ ਦਾ ਕੋਈ ਟਰਨ ਹੋਇਆ ਆ ਜਾ ਗੜਵਾ ਜਾ ਵਾ ਤੇ ਵਿੱਚ ਕੀ ਸੀ ਬੈਠੂੰਬਾ ਲੱਭ ਗਈਆਂ ਤੇ ਲੈ ਗਿਆ ਕਿ ਬਣ ਗਿਆ नहीं ला गया तेन दसना फिर मैं आख्या बोल लगे 6 भांडे ने पईयां दे चांदी दे ते एक चाटिया मेरी 4-5 नूहां न ते उन्हां दी टूंबा ने ते मेरे टब्बर दी टूंबा ने ते मेरी मां दी टूंबा जेह्ड़ी मैं च बन किना ओह् बेरी दे मोड़ लागे हवेली मैं जांदा नप गया मेरे टब्बर दी मेरे गल टूंबा ਮਾਂ ਦੀਆਂ ਤੇ ਬੀਬੀ ਦੀ ਬੁੱਢੀ ਦੀਆਂ ਨੇ हाँ बुढ़ी ने ਅੱਛਾ ਵੇਖੋ ਜੋ ਲੱਭ ਗਈਆਂ ਤੇ ਜਿਹੜੀਆਂ ਨੂੰਹਾਂ ਦੀਆਂ ਟੂੰਬਾਂ ਨੇ ਉਹ ਇਸੇ ਦੇ 6 ਭਾਂਡੇ 6 40 ਰੁਪਏ ਨੇ ਉਹ ਜਨਾਬ ਫਿਰ ਉਧਰੋਂ ਫੋਲਿਆ ਉਹਨਾਂ ਨਾ ਲੱਭਾ ਕਾਕੇ ਵੀ ਹਾਂ ਯਾਰ ਇੱਥੋਂ ਨਹੀਂ ਆ ਉਹਨਾਂ ਫੋਲਿਆ ਜਦ ਇੱਥੇ ਹੁੰਦਾ ਪੇਪਰ ਉਹਨੂੰ ਫਿਰ ਬਰਕਤ ਗੁਜਰ ਨੂੰ ਆਖਿਆ ਵੀ ਤੂੰ ਯਾਰ ਇੱਥੇ ਰਿਹਾ ਪੇਪਰ ਕਿੱਥੇ ਹੁੰਦਾ ਇੱਥੇ ਹੁੰਦਾ ਸੀ ਉਹਨੇ ਫੋਲਿਆ ਪੇਪਰ ਥੱਲੇ ਜੜ੍ਹਾਂ ਨਿਕਲੀਆਂ और वाले ऐसे जन्म दिए ना और व्याख्या ने व्याख्या आंगुल फोड़ो उन्हें फोड़िया लगे चाटी निकल आई वो फिर आकर अगे फोड़ो उन्हें फोड़े फिर चाटी निकल आई उन्हें फिर फोड़ो गैस से तारते फोड़ा चाटी फिर निकल आई 6 रुपये निकले एक फिर फोड़े गागर वो टूंबा भरी चंगी फौजी का
ਸਾਡੇ ਵਾਲਾ ਹਾਕਮਾਂ ਸਾਡੇ ਪਿੰਡ ਦਾ ਹਾਕਮਾਂ ਦਾ ਪਿਆ ਟੂਬਾਂ ਨੇ ਤੇਰੀਆਂ ਜਿਹੜੇ ਟੋਬਾ ਇਸ ਤਰ੍ਹਾਂ ਤੇ ਤਵੀਤੜੀਆਂ ਆਈਆਂ ਇਸ ਤਰ੍ਹਾਂ ਆ ਜਿਹੜਾ ਆ ਰਿਹਾ ਇਹ ਸਾਨੂੰ ਖਾ ਲਾ ਵਾਹ ਹੋ ਗਏ ਨੇ ਯਾਰ 20-25 ਸਾਲ ਤੋਂ ਵਿਆਹ ਨੂੰ ਆਪਾਂ ਤਾਂ 40 ਸਾਲ ਹੋ ਗਏ ਨੇ ਪਰਮਟ ਕਾ ਕੇ ਕਟਾ ਗਿਆ ਸੀ ਪਰਮਟ ਹਾਂ ਉਹ ਕਿਹਾ ਪਰ ਉਹਨੇ ਆਪਾਂ ਉੱਚੇ ਦਾ ਖਲੋ ਕੇ ਬੜੀ ਖਲਕ ਉਤਾਈ ਆਲੇ ਪਿੰਡਾਂ ਦੀ ਪਾਜੋ ਨਾਮ ਸਿੰਘ ਨੇ ਆਉਣਾ ਬੜੀ ਖਲਕ ਦੁਆਲੇ ਪਿੰਡ ਆ ਜਾਣਾ ਉਹਨੇ ਉੱਚੇ ਸਾਲ ਖਲੋ ਕੇ ਦਾ ਵੇਖਿਆ ਆ ਇਹ ਸੁਨਿਆਰੇ ਹੁਣੇ ਘੜ ਕੇ ਲਿਆਂਦਾ ਅਜੇ ਸੋਹਣਾ ਚੰਗਾ ਚਮਕਾਰੇ ਮਾਰਦਾ ਉਸੇ ਤਰ੍ਹਾਂ ਸੋਨਾ ਉਹ ਤੇ ਵਾਹ ਜੀ ਵਾਹ ਤੇ ਨਾ ਚੜਿਆ ਦੱਬਿਆਂ ਨੂੰ ਝਾੜੀਆਂ 'ਚ ਤੇ ਕਈ ਹੁਮਾ ਖਾ ਜਾਂਦੇ ਨੇ ਕੀ ਬਾਤ ਉਹ ਤੇ ਲਿਖ ਕੇ ਪਿਆ ਆਂਦਾ ਨਾਮ ਸੀਗਾ ਕਿਸੇ ਗੱਲ ਦਾ ਫਿਕਰ ਨਾ ਕਰ ਸਾਡੇ ਪਿੰਡ ਹੱਕ ਬਾਕਾਂਗਾ